ਹੁਣ UN ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ, ਮੋਦੀ ਤਾਂ ਦੌੜ ਗਿਆ, ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਭ ਆ ਰਹੇ ਨੇ। ਔਰ ਜਿਵੇਂ ਅਸੀਂ ਕਿਹਾ ਵੀ ਫਰਸ਼ ਤੋਂ ਅਰਸ਼ ਤੇ ਵੀ ਜਿਵੇਂ ਜਿਹੜਾ ਸੀਰੀਆ 60 ਸਾਲ ਬਾਅਦ ਸੀਰੀਆ ਦੇ ਪ੍ਰੈਜ਼ੀਡੈਂਟ ਨੂੰ ਉਹੀ ਜਿਹਨੂੰ ਕਦੇ ਦਹਿਸ਼ਤਗਰਦ ਬਣਾਇਆ ਹੋਇਆ ਸੀ ਸਿਰ ਦਾ ਇਨਾਮ ਰੱਖਿਆ ਸੀ, ਉਹਨੇ ਵੀ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ, ਕਿਉਂਕਿ ਹੁਣ ਅਮਰੀਕਾ ਦੀ ਨਜ਼ਰ ਸਵੱਲੀ ਹੈ ਉਹਦੇ ਉੱਤੇ। ਸੋ ਇਸ ਸਾਰੇ ਦੇ ਵਿੱਚ ਉਹ ਮੋਦੀ ਜਿਹੜਾ ਕਿ ਬਾਰ-ਬਾਰ ਜਦੋਂ ਵੀ ਟਰੰਪ ਨੂੰ ਆਉਣਾ ਉਹਨੇ ਐਂ ਜਿਵੇਂ ਰਿਚ ਜੱਫੀ ਪਾਉਂਦਾ ਹੈ ਉਵੇਂ ਇਹਨੇ ਉਹਨੂੰ ਫੜਿਆ ਹੋਣਾ, ਇਵੇਂ ਲੱਗਦਾ ਸੀ। ਔਰ ਭਾਰਤ 'ਚ ਵੀ ਇਵੇਂ ਉਹਨੂੰ ਬਣਾਇਆ ਹੋਇਆ ਸੀ। ਹੁਣ ਹਾਲਾਤ ਇਹ ਨੇ ਵੀ ਜਨਰਲ ਅਸੈਂਬਲੀ ਲਈ ਆਉਣ ਤੋਂ ਵੀ ਭਗੌੜਾ ਮੋਦੀ, ਲੇਕਿਨ ਇਸ ਦੇ ਨਾਲ ਨਾਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ, ਉਹਨਾਂ ਦੇ ਨਾਲ ਜਿਹੜੇ ਚੀਫ ਫੌਜੀ ਮੁਖੀ ਆਸਮ ਮੁਨੀਰ, ਫੀਲਡ ਮਾਰਸ਼ਲ ਓਬਵੀਅਸਲੀ ਉਹ ਨੇ, ਔਰ ਸ਼ਾਹਬਾਜ਼ ਸ਼ਰੀਫ ਦੇ ਨਾਲ ਟਵਾਈਸ, ਇੱਕ ਤਾਂ ਜਿਹੜੀ 8 ਇਸਲਾਮਿਕ ਮੁਲਕਾਂ ਦੇ ਨਾਲ, ਕਿਉਂਕਿ ਟਰੰਪ ਕੋਈ ਨਾ ਕੋਈ ਸੋਲਿਊਸ਼ਨ ਵੀ ਕੱਢਣਾ ਚਾਹੁੰਦਾ ਹੈ ਕਿ ਪੋਸਟ ਜਿਹੜਾ ਇਹ ਸਾਰੀ ਮਾਰਕਾਟ ਤੋਂ ਬਾਅਦ ਗਜ਼ਾ ਦਾ ਕੀ ਹੋਏਗਾ, ਇਸਲਾਮਿਕ ਫੋਰਸ, ਇੰਡੋਨੇਸ਼ੀਆ ਵੀ ਉਹਦੇ 'ਚ ਸ਼ਾਮਲ, ਇਜਿਪਟ ਵੀ, ਟਰਕੀ ਵੀ, ਪਾਕਿਸਤਾਨ ਵੀ। ਸੋ ਇਹ ਵੀ ਪਾਕਿਸਤਾਨ ਦੇ ਲਈ ਅਹਿਮੀਅਤ ਵਾਲੀ ਜਿਹੜੀ ਹੈ ਗੱਲ ਸੀ। ਲੇਕਿਨ ਸਪੈਸ਼ਲ ਜਿਹੜਾ ਔਰ ਜ਼ਾਹਰ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਬਹੁਤ ਸਾਰੀਆਂ ਜਿਹੜੀਆਂ ਸਾਈਡ ਲਾਈਨ ਮੀਟਿੰਗਸ ਕੀਤੀਆਂ ਬੰਗਲਾਦੇਸ਼ ਦੇ ਨਾਲ, ਸ੍ਰੀਲੰਕਾ ਵਾਲਿਆਂ ਨਾਲ। ਲੇਕਿਨ ਪਿਛਲੇ ਕੱਲ੍ਹ ਜਿਹੜੀ ਵਾਈਟ ਹਾਊਸ ਦੇ ਵਿੱਚ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਸ਼ਾਹਬਾਜ਼ ਸ਼ਰੀਫ, ਜਨਰਲ ਆਸਮ ਮੁਨੀਰ ਔਰ ਪ੍ਰੈਜ਼ੀਡੈਂਟ ਟਰੰਪ ਦੀ ਮੁਲਾਕਾਤ ਹੋਈ, ਔਰ ਜਿਸ ਲੈਵਲ ਦੇ ਉੱਤੇ, ਜਿਸ ਤਰੀਕੇ ਦਾ ਜਿਹਨੂੰ ਅੰਗਰੇਜ਼ੀ ਵਾਲੇ ਰੈੱਡ ਕਾਰਪੇਟ, ਕਿਉਂਕਿ ਵਿਛਾਇਆ ਉਹ ਲਾਲ ਰੰਗ ਦਾ ਹੀ ਹੁੰਦਾ, ਜਿਵੇਂ ਜੇ ਤੁਸੀਂ ਹੈ ਨਾ ਰੋਡ ਦਾ ਰੈੱਡ ਕਾਰਪੇਟ, ਔਰ ਵਾਕਈ ਰੈੱਡ ਕਾਰਪੇਟ ਦਾ ਹੈ ਹੀ ਮਤਲਬ ਇਹ ਹੈ ਕਿ ਵੀ ਸਪੈਸ਼ਲ ਤਵੱਜੋ ਔਰ ਸਪੈਸ਼ਲ ਜਿਹੜਾ ਹੈ ਉਹ ਇੱਕ ਖਾਸ ਅੰਦਾਜ਼ ਦੇ ਵਿੱਚ ਵੈਲਕਮ। ਲਗਭਗ 1 ਘੰਟੇ ਦੀ ਮੀਟਿੰਗ ਤੈਅ ਸੀ, ਉਸ ਤੋਂ ਬੇਸ਼ੱਕ ਸ਼ੁਰੂ ਅੱਧਾ ਘੰਟਾ ਲੇਟ ਹੋਈ, ਲੇਕਿਨ ਚੱਲੀ ਵੀ 15-20 ਮਿੰਟ ਵਾਧੂ। ਔਰ ਜਿਹੜੀ ਬਾਡੀ ਲੈਂਗੁਏਜ, ਜਿਹੜੀ ਆਪਟਿਕਸ, ਔਰ ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਸ਼ਾਹਬਾਜ਼ ਸ਼ਰੀਫ ਨੂੰ ਵੀ ਗ੍ਰੇਟ ਲੀਡਰ ਕਿਹਾ, ਆਸਮ ਮੁਨੀਰ ਤੇ ਤਾਂ ਉਹ ਮੁਰੀਦ ਹੀ ਲੱਗਦਾ।